ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 3 ਤਰੀਕ ਆ, ਦਿਨ ਸੋਮਵਾਰ ਆ, ਤੇ ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਰਜਿੰਦਰ ਚੌਹਾਨ ਵੇਕਰਸਫੀਲਡ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਣਾ 4159090503। ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99-180 ਦੇ ਕਾਰਨਰ ਤੇ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਕਾਲ 5592663737। ਟਰਾਈਅਸ ਟਰੱਕਿੰਗ ਫਰੈਜ਼ਨੋ ਸੋਲੋ ਤੇ ਟੀਮ ਟਰੱਕ ਡਰਾਈਵਰਜ਼ ਹਾਇਰ ਕਰਦੇ ਹਨ। ਸੋਲੋ ਨੂੰ 60 ਸੈਂਟ ਤੇ ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਕੁਲਤਾਰ ਸਿੰਘ ਬੀਸਲਾ ਫਰੈਜ਼ਨੋ, ਜਰਨੈਲ ਸਿੰਘ ਧਾਲੀਵਾਲ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਐਲਿਜ਼ਾਬੈਥ ਹੋਮਸ ਥਰਾਨੋਜ਼ ਕੰਪਨੀ ਦੀ CEO ਜਿਹੜੇ ਆ, ਉਸ ਨੂੰ 11 ਵਿੱਚੋਂ 4 ਕਾਊਂਟਸ ਦੇ ਉੱਤੇ ਚਾਰਜ ਕੀਤਾ ਗਿਆ ਹੈਗਾ। ਸਰੋਤਿਆਂ ਨੂੰ ਯਾਦ ਹੋਊਗਾ, ਇਹ ਥਰਾਨੋਜ਼ ਫਾਊਂਡਰ ਇਸ ਨੇ ਬਹੁਤ ਵੱਡਾ ਫਰਾਡ ਕੀਤਾ ਸੀ, ਖਾਸ ਕਰਕੇ ਬਲੱਡ ਟੈਸਟਿੰਗ ਨੂੰ ਲੈ ਕੇ, ਤੇ ਲੋਕਾਂ ਨੇ ਲੱਖਾਂ ਦੇ ਹਿਸਾਬ ਨਾਲ ਆਪਣੇ ਡਾਲਰ ਗਵਾਏ ਸੀਗੇ। ਇੱਕ ਤਰ੍ਹਾਂ ਨਾਲ ਪੂਰੀ ਇੰਡਸਟਰੀ ਨੂੰ ਸ਼ੇਕਅਪ ਕਰ ਦਿੱਤਾ ਸੀ। ਸੋ ਉਹਦਾ ਹੀ ਹੀਅਰਿੰਗ ਸੈਨੋਜ਼ੇ ਕੋਰਟ ਦੇ ਵਿੱਚ ਚੱਲ ਰਹੀ ਸੀ, ਤੇ ਅੱਜ ਯੂਰੀ ਕੁਛ ਕਾਊਂਟਸ ਦੇ ਉੱਤੇ ਪੂਰੀ ਤਰ੍ਹਾਂ ਸਪਲਿਟ ਸੀ। ਸੋ 11 ਕਾਊਂਟਸ ਦੇ ਵਿੱਚੋਂ 4 ਕਾਊਂਟਸ ਦੇ ਉੱਤੇ ਉਹਨੂੰ ਚਾਰਜ ਕੀਤਾ ਗਿਆ ਹੈ। ਜੀ ਬਿਲਕੁਲ ਹਰ ਕਾਊਂਟ ਦੇ ਨਾਲ 20 ਸਾਲਾਂ ਦੀ ਉਹਨੂੰ ਸਜ਼ਾ ਹੋ ਸਕਦੀ ਹੈ। ਜੀ। ਸੋ ਹੁਣ ਦੇਖੋ ਜਿਹੜਾ ਗਿਲਟੀ ਉਸ ਦੇ ਵਿੱਚ ਪਾਇਆ ਗਿਆ ਹੈਗਾ ਆ, ਤੇ ਦੇਖੋ ਹੁਣ ਕਦੋਂ ਇਸ ਨੂੰ ਜਿਹੜੀ ਸਜ਼ਾ ਆ ਉਹ ਸੁਣਾਈ ਜਾ ਸਕਦੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਵਿੰਟਰ ਸਟੋਰਮ ਦੇ ਚੱਲਦਿਆਂ ਬਹੁਤ ਸਾਰੇ ਜਿਹੜੇ ਲੋਕ ਆ ਉਹ ਬਿਜਲੀ ਤੋਂ ਬਗੈਰ ਰਹੇ, ਖਾਸ ਕਰਕੇ ਨਦਰਨ ਕੈਲੀਫੋਰਨੀਆ ਦੇ ਵਿੱਚ। ਤੇ ਅੱਜ ਲੇਟੈਸਟ ਜਿਹੜੀ ਇਹ ਖਬਰ ਦੇ ਅਨੁਸਾਰ ਅਜੇ ਵੀ ਕਹਿੰਦੇ 10,000 ਤੋਂ ਵੀ ਵੱਧ ਜਿਹੜੇ ਕਸਟਮਰ ਆ ਉਹ ਅਜੇ ਵੀ ਬਿਜਲੀ ਤੋਂ ਬਗੈਰ ਹੈਗੇ ਨੇ। ਹੁਣ ਕਈ ਦਿਨ ਜਿਹੜੇ ਹੋ ਗਏ ਨੇ, ਅਜੇ ਤੱਕ ਬਿਜਲੀ ਇਹਨਾਂ ਦੀ ਮੁੜ ਬਹਾਲ ਜਿਹੜੀ ਉਹ ਨਹੀਂ ਕੀਤੀ ਜਾ ਸਕੀ। ਯੂਟਿਲਿਟੀ ਕਰੂਜ਼ ਕਹਿੰਦੇ ਆ ਵੀ ਉਹ ਲੱਗੇ ਹੋਏ ਸੀਗੇ ਵੀ ਬਿਜਲੀ ਮੁੜ ਇਹਨਾਂ ਦੇ ਦੁਬਾਰਾ ਵਾਪਸ ਜਿਹੜੀ ਉਹ ਆਵੇ। ਉੱਧਰ ਜਿਹੜੇ ਮੀਟਰੀਓਲੋਜਿਸਟ ਇਹ ਦੱਸ ਰਹੇ ਨੇ ਵੀ ਅਜੇ ਵੀ 5,000 ਫੁੱਟ ਤੋਂ ਉੱਚੀਆਂ ਥਾਵਾਂ ਦੇ ਉੱਤੇ ਬਰਫ਼ਬਾਰੀ ਜਿਹੜੀ ਉਹ ਹੋ ਸਕਦੀ ਆ। ਤੇ ਰੋਡ ਅਫੀਸ਼ੀਅਲਸ ਨੇ ਜਿਹੜੀਆਂ ਆ ਚੇਂਜ ਰਿਕੁਆਇਰਮੈਂਟ ਜਿਹੜੀਆਂ ਆ ਉਹ ਰੱਖੀਆਂ ਹੋਈਆਂ ਆ, ਖਾਸ ਕਰਕੇ ਜਿਹੜੇ ਸਿਆਰਾ ਨਵਾਡਾ ਦੇ ਵਿੱਚੋਂ ਜਿਹੜੀਆਂ ਉਹ ਲੰਘ ਰਹੇ ਆ। ਸਭ ਤੋਂ ਵੱਧ ਮਾਰ ਜਿਹੜੀ ਨਵਾਡਾ ਕਾਊਂਟੀ ਦੇ ਵਿੱਚ ਤਕਰੀਬਨ 12,000 ਕਸਟਮਰ, ਅਲਡਰਾਡੋ 'ਚ 5700, ਪਲੇਸਰ 'ਚ 5200, ਐਮਾਡੋਰ 'ਚ 2800 ਤੇ ਕੈਲਵਰਸ ਦੇ ਵਿੱਚ 500 ਕਸਟਮਰਸ ਅਜੇ ਵੀ ਬਿਜਲੀ ਤੋਂ ਬਗੈਰ ਹੈਗੇ ਨੇ। ਜੀ, ਇਸੇ ਤਰ੍ਹਾਂ ਜੇ ਡਰਾਊਟ ਦੀ ਗੱਲ ਕਰਦੇ ਜਾਈਏ, ਸਦਰਨ ਕੈਲੀਫੋਰਨੀਆ ਐਕਸਟ੍ਰੀਮ ਡਰਾਊਟ ਦੇ ਵਿੱਚੋਂ ਬਾਹਰ ਹੋ ਗਿਆ, ਕਿਉਂਕਿ ਪਿਛਲੇ ਹਫ਼ਤਿਆਂ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪਿਆ ਹੈਗਾ। ਲਾਸ ਐਂਜਲਸ, ਔਰੇਂਜ ਕਾਊਂਟੀ, ਰਿਵਰਸਾਈਡ, ਸੈਨ ਬਰਡੀਨੋ, ਵੈਂਚਰਾ ਕਾਊਂਟੀ ਸਾਰਿਆਂ ਦੇ ਵਿੱਚ ਇੰਪਰੂਵਮੈਂਟ ਹੋਈ ਹੈਗੀ ਆ, US ਡਰਾਊਟ ਮੋਨੀਟਰ ਨੇ ਰਿਵੀਲ ਕੀਤਾ ਆ। ਇਸੇ ਤਰ੍ਹਾਂ ਕਹਿੰਦੇ ਸਾਰੇ ਦਾ ਸਾਰਾ ਲਾਸ ਐਂਜਲਸ ਤੇ ਵੈਂਚਰਾ ਕਾਊਂਟੀਜ਼ ਐਕਸਟ੍ਰੀਮ ਡਰਾਊਟ ਤੋਂ ਬਾਹਰ ਹੋ ਗਈਆਂ। ਹੁਣ ਇਹਨਾਂ ਨੂੰ ਸੀਰੀਅਸ ਡਰਾਊਟ ਕੰਡੀਸ਼ਨ ਦੇ ਵਿੱਚ ਗਿਣਿਆ ਜਾਊਗਾ। ਸੈਨ ਬਰਨਡੀਨੋ ਕਾਊਂਟੀ ਸੀਰੀਅਸ ਕੈਟਾਗਰੀ ਤੋਂ ਮੋਡਰੇਟ ਡਰਾਊਟ ਕੈਟਾਗਰੀ ਦੇ ਵਿੱਚ ਪੈ ਗਈ ਹੈਗੀ ਆ। ਸੋ ਹਜੇ ਵੀ ਸਨੋ ਕਾਫੀ ਪਊਗੀ ਆਉਣ ਵਾਲੇ ਦਿਨਾਂ ਦੇ ਵਿੱਚ। ਠੰਡ ਕਈ ਏਰੀਆਜ਼ ਦੇ ਵਿੱਚ ਬਹੁਤ ਜ਼ਿਆਦਾ ਹੈਗੀ ਆ, ਕਹਿੰਦੇ 160% ਨਾਰਮਲ ਨਾਲੋਂ ਜ਼ਿਆਦਾ ਸਨੋ ਪਈ ਹੈਗੀ ਆ। ਸੋ ਹੋਪਫੁਲੀ ਜੇ ਇੱਦਾਂ ਹੀ ਰਿਹਾ ਤੇ ਡਰਾਊਟ
ਖ਼ਤਮ ਵੀ ਹੋ ਸਕਦਾ ਕੈਲੀਫੋਰਨੀਆ 'ਚ। ਜੇ ਖ਼ਤਮ ਨਹੀਂ ਹੁੰਦਾ ਤਾਂ ਕਾफ़ੀ ਉਹਦੇ 'ਤੇ ਘਟਾਉਣ ਦੇ ਵਿੱਚ ਇਹ ਵਧੀਆ ਸਾਬਤ ਹੋਊਗੀ। ਜੀ, ਜੀ। ਤੇ ਹਰਜੋਤ ਸਿੰਘ ਜੀ, ਆਪਾਂ ਜੇ ਗੱਲਾਂ ਕਰੀਏ ਵੀ ਵੱਖ-ਵੱਖ ਜਿਹੜੇ ਨਵੇਂ ਕਾਨੂੰਨ ਕੈਲੀਫੋਰਨੀਆ ਦੇ ਵਿੱਚ ਖ਼ਾਸ ਕਰਕੇ ਪਿਛਲੇ ਸਾਲ ਦੇ ਵਿੱਚ 770 ਬਿੱਲ ਕੁੱਲ ਜਿਹੜੇ ਉਹ ਸਾਈਨ ਕੀਤੇ ਗਏ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਜਿਹੜੇ ਆ ਉਹ ਇਸ ਜਨਵਰੀ ਜਿਹੜੇ ਆ 2020 2022 ਦੇ ਵਿੱਚ ਲਾਗੂ ਹੋਣੇ ਸ਼ੁਰੂ ਹੋਣੇ ਆ। 770 ਦੇ ਉੱਤੇ ਦੱਸਣਾ ਤਾਂ ਨਾਮੁਮਕਿਨ ਜੀ ਗੱਲ ਇੱਕ ਹਿਸਾਬ ਦੇ ਨਾਲ ਬਣ ਜਾਂਦੀ ਆ। ਬਹੁਤ ਸਾਰੇ ਕਈ ਛੋਟੀਆਂ ਚੀਜ਼ਾਂ ਹੁੰਦੀਆਂ, ਕਈ ਵੱਡੀਆਂ ਚੀਜ਼ਾਂ ਹੁੰਦੀਆਂ। ਸੋ ਆਪਾਂ ਜਿਹੜੇ ਕੁਛ ਕੁ ਜਿਹੜੇ ਕਾਨੂੰਨ ਪਾਸ ਹੋਏ ਆ, ਉਹਨਾਂ ਉੱਤੇ ਆਪਾਂ ਨਜ਼ਰ ਜਿਹੜੀ ਉਹ ਮਾਰਾਂਗੇ, ਜਿਨ੍ਹਾਂ 'ਚ ਮਿਨੀਮਮ ਵੇਜ ਦੇ ਉੱਤੇ ਵੀ ਗੱਲ ਹੋਊਗੀ, ਏਡੀਯੂਜ਼, ਬੇਕਨ ਦੇ ਪ੍ਰਾਈਸ, ਸਪੀਡ ਲਿਮਿਟਸ ਨੂੰ ਜਿਹੜਾ ਉਹ ਲੈ ਕੇ ਸੋ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਆਪਾਂ ਵੱਧ ਤੋਂ ਵੱਧ ਤੁਹਾਨੂੰ ਦੱਸਣ ਦੀ ਜਿਹੜੀ ਉਹ ਕੋਸ਼ਿਸ਼ ਕਰਾਂਗੇ। ਜੀ। ਤੇ ਸੋ ਜੀ ਸਭ ਹਰਜੋਤ ਤੋਂ ਜ਼ਿਆਦਾ ਇੱਕ ਵੇਕਨ ਲਾ ਜਿਹੜਾ ਅਫੈਕਟ ਕਰ ਰਿਹਾ, ਖ਼ਾਸ ਕਰਕੇ ਜਿਹੜੇ ਮੀਟ ਖਾਂਦੇ ਲੋਕ, ਮੀਟ ਦੀਆਂ ਪ੍ਰਾਈਸਿਸ ਬਹੁਤ ਜ਼ਿਆਦਾ ਵੱਧ ਗਈਆਂ ਆ। ਇਹ ਲਾਅ 2018 ਦੇ ਵਿੱਚ ਪਾਸ ਹੋਇਆ ਸੀ ਤੇ ਡੈਡਲਾਈਨ ਇਹਦੀ ਜਨਵਰੀ 2020 ਸੀ, ਜਿਹਦੇ ਮੁਤਾਬਕ ਜਿਹੜੇ ਲੋਕ ਕੁੱਕੜਾਂ ਨੂੰ ਘਰਾਂ 'ਚ ਰੱਖਦੇ ਆ, ਉਹਨਾਂ ਨੂੰ ਜਿਹੜਾ ਏਰੀਆ ਦੇਣਾ ਪਊਗਾ ਘੱਟੋ ਘੱਟ 144 ਸਕੁਏਅਰ ਫੁੱਟ ਦਾ ਇੰਚਜ਼ 144 ਸਕੁਏਅਰ ਇੰਚਜ਼ ਪਰ ਹੈਨ। ਸੋ ਇਸੇ ਤਰ੍ਹਾਂ ਕਾਲਵਸ ਉਹਨਾਂ ਦੇ ਲਈ 43 ਸਕੁਏਅਰ ਫੀਟ ਪਰ ਕਾਲਵਸ, ਜਿਹੜੇ ਜਿਨ੍ਹਾਂ ਨੂੰ ਵੱਢਿਆ ਜਾਂਦਾ ਆ। ਤੇ ਹੋਰ ਕੇਜ ਜਿਹੜੇ ਆ ਪਿਗਸ ਨੂੰ ਲੈ ਕੇ, ਸੂਰਾਂ ਦਾ ਮਾਸ ਆਉਂਦਾ ਤੇ ਸੂਰਾਂ ਨੂੰ 24 ਸਕੁਏਅਰ ਫੀਟ ਇੱਕ ਪਿਗ ਦੇ ਲਈ ਇੱਕ ਕੇਜ ਬਣਾਉਣਾ ਪਊਗਾ। ਸੋ ਪਹਿਲਾਂ ਤੁਸੀਂ ਦੇਖਦੇ ਆ ਵੀ ਜਦੋਂ ਆਪਾਂ ਹਾਈਵੇਜ਼ ਤੇ ਵੀ ਜਾਂਦੇ ਆ, ਕਿੱਦਾਂ ਧੱਕਿਆ ਹੁੰਦਾ ਪਸ਼ੂਆਂ ਨੂੰ ਟਰੱਕਾਂ ਦੇ ਵਿੱਚ ਜਾਂ ਮੁਰਗੀਆਂ ਨੂੰ। ਸੋ ਉਹਨਾਂ ਦੇ ਲਈ ਇਹ ਜਗ੍ਹਾ ਇੰਨੀ ਚਾਹੀਦੀ ਆ, ਇਹ ਰੂਲ ਬਣਿਆ ਸੀ ਤੇ ਮੀਟ ਇੰਡਸਟਰੀ ਨੇ ਇਹਨੂੰ ਬਹੁਤ ਕ੍ਰਿਟੀਸਾਈਜ਼ ਕੀਤਾ। ਉਹਨੇ ਕਿਹਾ ਵੀ ਇਹਦੇ ਨਾਲ ਪ੍ਰਾਈਸਿਸ ਬਹੁਤ ਅਪ ਚੱਲ ਜਾਣੀਆਂ, ਸ਼ਾਰਟੇਜ ਹੋਊਗੀ। ਪਰ ਇਹ ਲਾ ਜਿਹੜਾ ਹੁਣ ਜਨਵਰੀ 2022 ਤੋਂ ਲਾਗੂ ਹੋ ਗਿਆ ਕੈਲੀਫੋਰਨੀਆ ਦੇ ਵਿੱਚ। ਜੀ, ਇਹਨਾਂ ਦਾ ਇਹ ਕਹਿਣਾ ਸੀਗਾ, ਜਿਨ੍ਹਾਂ ਨੇ ਇਹ ਇਸ ਦੇ ਹੱਕ ਦੇ ਵਿੱਚ ਸੀਗੇ ਵੀ ਜਾਨਵਰਾਂ ਦੇ ਨਾਲ ਦੁਰਦਸ਼ਾ ਜਿਹੜੀ ਇਸ ਦੇ ਨਾਲ ਹੁੰਦੀ ਆ, ਤੇ ਕਈ ਇਹ ਵੀ ਮੰਨਦੇ ਸੀ ਵੀ ਜਦੋਂ ਇੰਨੇ ਇਰਦ-ਗਿਰਦ ਭੀੜ-ਭੜੱਕੇ ਦੇ ਵਿੱਚ ਜਾਨਵਰ ਰਹਿੰਦੇ ਹੋਏ ਇੱਕ ਦੂਜੇ ਨੂੰ ਵੱਢਦੇ ਵੀ ਆ, ਤੇ ਹੋਰ ਕਈ ਜਿਹੜੀਆਂ ਬਿਮਾਰੀਆਂ ਇੱਕ ਤੋਂ ਗਾਂਹ ਜਿਹੜੀਆਂ ਉਹ ਫੈਲ ਸਕਦੀਆਂ ਨੇ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ 2022 ਦੇ ਵਿੱਚ AB 37 ਕਾਨੂੰਨ ਦੇ ਤਹਿਤ ਵੋਟਿੰਗ ਲਾਜ਼ ਦੇ ਵਿੱਚ ਹੁਣ ਕਹਿੰਦੇ ਆ ਵੀ ਵੋਟ ਬਾਏ ਮੇਲ ਜਿਹੜਾ ਉਹ ਪੱਕੇ ਤੌਰ ਦੇ ਉੱਤੇ ਰੱਖੀ ਗਈ ਹੈਗੀ ਆ। ਐਗਜ਼ੀਕਿਊਟਿਵ ਆਰਡਰ ਦੇ ਤਹਿਤ ਕੋਵਿਡ ਦੇ ਚੱਲਦਿਆਂ ਜਿਹੜੀਆਂ ਪਿਛਲੀਆਂ ਇਲੈਕਸ਼ਨਸ ਹੋਈਆਂ ਸੀਗੀਆਂ, ਉਸ ਦੇ ਵਿੱਚ ਸਾਰੇ ਹੀ ਵੋਟਰਸ ਨੂੰ ਬਾਏ ਮੇਲ ਜਿਹੜੇ ਆ ਉਹ ਬੈਲਟ ਘੱਲੇ ਗਏ ਸੀਗੇ। ਤੇ ਪਰ ਇਹਦਾ ਮਤਲਬ ਇਹ ਨਹੀਂ ਸੀਗਾ ਵੀ ਵੋਟਿੰਗ ਡੇ ਵਾਲੇ ਦਿਨ ਲੋਕੀ ਜਾ ਕੇ ਵੋਟ ਨਹੀਂ ਸੀ ਪਾ ਸਕਦੇ। ਉਹ ਵੀ ਜਿਹੜੀ ਉਹ ਨਾਲ ਦੇ ਨਾਲ ਜਿਹੜੀ ਉਹ ਰਹੇਗੀ। ਸੋ ਹੁਣ AB 37 ਦੇ ਤਹਿਤ ਜਿਹੜੇ ਮੇਲ ਬੈਲਟਸ ਆ ਉਹ ਹੁਣ ਲੋਕਲ ਇਲੈਕਸ਼ਨਸ ਦੇ ਲਈ ਵੀ ਲਾਗੂ ਕਹਿੰਦੇ ਆ ਉਹ ਹੋਣਗੇ। ਵੋਟ ਬਾਏ ਮੇਲ ਦਾ ਟਰੈਕਿੰਗ ਸਿਸਟਮ ਆ, ਉਸ ਨੂੰ ਵੀ ਹੋਰ ਐਕਸੈਸਿਬਲ ਵੋਟਰਸ ਦੇ ਲਈ ਬਣਾਇਆ ਜਾਊਗਾ, ਖਾਸ ਕਰਕੇ ਜਿਨ੍ਹਾਂ ਨੂੰ ਕੋਈ ਡਿਸੇਬਿਲਿਟੀਜ਼ ਹੈਗੀਆਂ ਨੇ। ਸੋ ਹੁਣ ਮੇਲ ਇਨ ਬੈਲਟ ਇਜ਼ ਹੇਅਰ ਟੂ ਸਟੇ। ਆਪਾਂ ਇਹ ਕਹਿ ਸਕਦੇ ਵੀ ਕੈਲੀਫੋਰਨੀਆ ਇੱਕ ਹੁਣ ਉਸ ਪਾਸੇ ਵੱਲ ਨੂੰ ਕਦਮ ਇਹਨਾਂ ਨੇ ਚੱਕ ਲਏ ਆ ਵੀ ਪੱਕੇ ਤੌਰ ਦੇ ਉੱਤੇ ਮੇਲ ਇਨ ਬੈਲਟ ਸਟੇਟ ਜਿਹੜੀ ਉਹ ਬਣ ਰਹੀ ਆ। AB 101 ਦੇ ਮੁਤਾਬਕ ਐਥਨਿਕ ਸਟੱਡੀਜ਼ ਵਾਲਾ ਰੂਲ ਉਹ ਲਾਗੂ ਹੋ ਗਿਆ। ਜਿਹੜੇ ਬੱਚਿਆਂ ਨੇ ਯੂਨੀਵਰਸਿਟੀ ਤੋਂ ਸਾਲ 2024 ਤੇ 25 ਦੇ ਵਿੱਚ ਗ੍ਰੈਜੂਏਟ ਹੋਣਾ ਆ ਅੰਡਰ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਸਿਸਟਮ, ਉਹਨਾਂ ਨੂੰ 3 ਯੂਨਿਟ ਦਾ ਐਥਨਿਕ ਸਟੱਡੀ ਦਾ ਕੋਰਸ ਲੈਣਾ ਪਊਗਾ। ਇਹ ਐਕਸਟਰਾ ਯੂਨਿਟ ਨਹੀਂ ਹੋਣੇ, ਜਿੰਨੇ ਉਹਨਾਂ ਨੂੰ ਯੂਨਿਟ ਰਿਕੁਆਇਰਡ ਆ ਉਹਨਾਂ ਵਿੱਚੋਂ ਇੱਕ ਕੋਰਸ ਉਹ ਲੈ ਸਕਦੇ ਆ। ਸੋ ਇਹ ਐਥਨਿਕ ਸਟੱਡੀਜ਼ ਦੇ ਵਿੱਚ ਪੜ੍ਹਾਇਆ ਜਾਊਗਾ ਬਲੈਕ, ਲਟੀਨੋ, ਏਸ਼ੀਅਨ, ਨੇਟਿਵ ਅਮਰੀਕਨ ਸਟੱਡੀਜ਼ ਦੇ ਬਾਬਤ। ਜੀ, ਵਾਈਲਡ ਫਾਇਰਸ ਦੇ ਬਾਬਤ ਇੱਕ SB 332 ਬਿੱਲ ਪਾਸ ਕੀਤਾ ਗਿਆ ਆ। ਇਸ ਜਿਹੜੇ ਆ ਲਾ ਦੇ ਤਹਿਤ ਕਹਿੰਦੇ ਵੀ ਲਾਇਬਿਲਿਟੀਜ਼ ਉਹਨਾਂ ਲੋਕਾਂ ਦੀਆਂ ਜਿਹੜੀਆਂ ਆ ਉਹ ਰਿਡਿਊਸ ਕੀਤੀਆਂ ਗਈਆਂ, ਘਟਾਈਆਂ ਗਈਆਂ ਆ, ਜਿਹਨਾਂ ਨੂੰ ਪ੍ਰਿਸਕ੍ਰਾਈਬਡ ਕੰਟਰੋਲ ਬਰਨਸ ਦੇ ਲਈ ਕੀਤਾ ਗਿਆ ਹੈਗਾ ਆ। ਜਿਹੜੇ ਕਿ ਆਪਣੀ ਜ਼ਮੀਨ ਦੇ ਵਿੱਚ ਕਹਿ ਲਓ ਵੀ ਜਿਹੜੀ ਪਰਸਨ ਓਨ ਕਰਦਾ ਉਹਦੇ ਵਿੱਚ ਜੇ ਉਹ ਕਰਦੇ ਆ ਤਾਂ ਲਾਇਬਿਲਿਟੀ ਜਿਹੜੀ ਉਸ ਦੇ ਵਿੱਚ ਘਟੇਗੀ। ਪਰ ਜੇ ਕੋਈ ਹੋਰ ਕਰਦਾ ਹੈ ਤਾਂ ਓਬਵੀਅਸਲੀ ਫਿਰ ਉਸ ਨੂੰ ਜਿਹੜੇ ਜੁਰਮਾਨੇ ਆ ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵਧਣਗੀਆਂ। ਜੀ। ਉਧਰ ਮਿਨੀਮਮ ਵੇਜ ਦੇ ਲਈ SB 3 ਜਿਹੜਾ ਬਿੱਲ ਆ ਉਸ ਦੇ ਤਹਿਤ ਮਿਨੀਮਮ ਵੇਜ ਹੁਣ ਸਾਰੀਆਂ ਇੰਡਸਟਰੀਜ਼ ਦੇ ਵਿੱਚ
1 ਜਨਵਰੀ 2022 ਤੋਂ $15 ਕਹਿੰਦੇ ਆ ਵੀ ਉਹਨਾਂ ਇੰਪਲੋਇਰਸ ਦੇ ਲਈ ਜਿਨ੍ਹਾਂ ਦੇ ਕੋਲ 26 ਜਾਂ ਉਸ ਤੋਂ ਵੱਧ ਇੰਪਲੋਈਜ਼ ਹੈਗੇ ਉਹਨਾਂ ਨੂੰ ਕਰਨੀ ਪਊਗੀ। 25 ਜਾਂ ਉਸ ਤੋਂ ਘੱਟ ਵਾਲਿਆਂ ਦੇ ਲਈ $14 ਪ੍ਰਤੀ ਘੰਟਾ ਜਿਹੜੀ ਆ ਉਹ ਮਿਨੀਮਮ ਵੇਜ ਕਰਨੀ ਪਵੇਗੀ। ਜੀ। ਇਸੇ ਤਰ੍ਹਾਂ ਜੈਂਡਰ ਨਿਊਟਰਲ ਟੋਏ ਸੈਕਸ਼ਨ, ਜਿਹੜੇ ਵੱਡੇ ਸਟੋਰ ਆ ਉਹਨਾਂ ਦੇ ਵਿੱਚ ਬੱਚਿਆਂ ਦੇ ਖਿਡੌਣੇ ਜਿਹੜੇ ਆ ਉਹਨਾਂ ਨੂੰ ਜੈਂਡਰ ਬੇਸ ਨਹੀਂ ਸੈਪਰੇਟ ਕੀਤਾ ਜਾਊਗਾ। ਜਿਸ ਤਰ੍ਹਾਂ ਹੁਣ ਲੜਕਿਆਂ ਦੇ ਇੱਕ ਪਾਸੇ ਹੁੰਦੇ ਆ, ਲੜਕੀਆਂ ਦੇ ਇੱਕ ਪਾਸੇ ਹੁੰਦੇ ਆ। ਉਹ ਕਹਿੰਦੇ ਵੀ ਇਹ ਬੱਚੇ ਦੀ ਚੁਆਇਸ ਆ, ਉਸਨੇ ਕਿਹੜਾ ਪਿਕ ਕਰਨਾ ਹੈਗਾ। ਸੋ ਇਹ ਰੂਲ ਜਨਵਰੀ 1 2022 ਤੋਂ ਸ਼ੁਰੂ ਹੋ ਗਿਆ। ਜਿਹੜੇ ਸਟੋਰਾਂ ਦੇ ਇੰਪਲਾਈਜ਼ 500 ਤੋਂ ਵੱਧ ਆ, ਸੋ ਜਿਸ ਤਰ੍ਹਾਂ ਵਾਲਮਾਰਟ ਹੋ ਗਏ, ਟੋਇਜ਼ ਆਰ ਐਸ ਜਾਂ ਹੋਰ ਇੱਦਾਂ ਦੇ ਸਟੋਰ ਆ, ਉਹਨਾਂ ਨੂੰ ਇਹ ਇੱਕੋ ਜਗ੍ਹਾ ਹੀ ਬੱਚਿਆਂ ਦੇ ਖਿਡੌਣੇ ਰੱਖਣੇ ਪੈਣੇ ਆ, ਚਾਹੇ ਉਹ ਮੇਲ ਦੇ ਆ ਚਾਹੇ ਉਹ ਫੀਮੇਲ ਦੇ ਆ। ਜੇ ਉਹ ਉਹਨਾਂ ਨੂੰ ਸਾਈਟੇਸ਼ਨ ਹੋਈ, ਪਹਿਲੀ ਸਾਈਟੇਸ਼ਨ $250 ਦੀ ਹੋਊਗੀ ਇੱਕ ਸਟੋਰ ਦੀ, ਤੇ ਉਹ ਵੱਧ ਕੇ ਫਿਰ $500 ਤੱਕ ਚਲੇ ਜਾਊਗੀ। ਜੀ, AB 397 ਕਾਨੂੰਨ ਦੇ ਤਹਿਤ ਇੰਪਲੋਇਮੈਂਟ ਡਿਵੈਲਪਮੈਂਟ ਤੇ ਡਿਪਾਰਟਮੈਂਟ ਜਿਹੜੇ EDD ਹੈਗਾ ਆ, ਜਿਸ ਦਾ ਬੇੜਾ ਗਰਕ ਰਿਹਾ ਆ ਪਿਛਲੇ ਕਈ ਸਾਲਾਂ ਤੋਂ, ਬਹੁਤ ਸਾਰੇ ਲੋਕਾਂ ਦੇ ਸਵਾਲ ਆ। ਉਹਨਾਂ ਨੂੰ ਹੁਣ ਇਹ ਹਦਾਇਤ ਆ ਵੀ ਜੇ ਕਿਸੇ ਨੂੰ ਡਿਸਕੁਆਲੀਫਾਈ ਕਰ ਰਹੇ ਆ ਬੈਨੀਫਿਟਸ ਜਿਹੜੇ ਉਹ ਰਿਸੀਵ ਕਰਨ ਤੋਂ, ਉਸ ਬੰਦੇ ਨੂੰ ਉਹਨਾਂ ਨੂੰ ਹੁਣ ਇੱਕ ਵਾਧੂ ਨੋਟੀਫਿਕੇਸ਼ਨ ਆ ਉਹ ਦੇਣੀ ਜਿਹੜੀ ਉਹ ਪਵੇਗੀ। ਇਸੇ ਤਰੀਕੇ ਦੇ ਨਾਲ AB 701 ਜਿਹੜਾ ਆ ਇਹ ਕਾਨੂੰਨ ਦੇ ਤਹਿਤ ਵੇਅਰ ਹਾਊਸ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਇੰਪਲੋਇਰਸ ਵੇਅਰ ਹਾਊਸ ਵਾਲੇ ਜਿਹੜੇ ਇੰਪਲੋਇਰਸ ਆ ਉਹਨਾਂ ਨੂੰ ਆਪਣੇ ਕਾਮਿਆਂ ਨੂੰ ਦੱਸਣਾ ਪਊਗਾ ਵੀ ਕੀ ਕੋਟੇ ਨੇ, ਪੇਸ ਆਫ ਵਰਕ ਸਟੈਂਡਰਡਸ ਜਿਹੜੇ ਆ ਉਸ ਦੇ ਬਾਰੇ ਉਹਨਾਂ ਨੂੰ ਦੱਸਣਾ ਪਊਗਾ। ਕਿਉਂਕਿ ਕਹਿੰਦੇ ਆ ਇਹ ਬਹੁਤੇ ਤੌਰ ਦੇ ਉੱਤੇ ਐਮਾਜ਼ੋਨ ਕਰਕੇ ਜਿਹੜਾ ਕਾਨੂੰਨ ਆਇਆ ਆ, ਜਿਸ ਦੇ ਵਿੱਚ ਕਹਿੰਦੇ ਵੀ ਇੰਪਲੋਈਜ਼ ਨੂੰ ਪਤਾ ਹੀ ਨਹੀਂ ਹੁੰਦਾ ਸੀਗਾ ਵੀ ਉਹ ਪੱਕਾ ਨਹੀਂ ਸੀਗਾ ਵੀ ਉਹਨਾਂ ਨੂੰ ਕਿੰਨੇ ਜਿਹੜੀਆਂ ਚੀਜ਼ਾਂ ਆ ਉਹ ਹੈਂਡਲ ਜਿਹੜੀਆਂ ਦਿਨ ਦੇ ਵਿੱਚ ਕਰਨੀਆਂ ਪੈਂਦੀਆਂ ਸੀਗੀਆਂ, ਤੇ ਉਸ ਦੇ ਤਹਿਤ ਬਿਲਕੁਲ ਇੱਕੋ ਲੱਤ ਦੇ ਉੱਤੇ ਇੱਕ ਹਿਸਾਬ ਦੇ ਨਾਲ ਰੱਖਿਆ ਜਾਂਦਾ ਸੀ। ਕਈ ਵਾਰੀ ਜਿਹੜਾ ਉਹਨਾਂ ਨੂੰ ਬਾਥਰੂਮ ਬ੍ਰੇਕ ਵੀ ਜਿਹੜੀਆਂ ਉਹ ਨਹੀਂ ਸੀ ਲੈਣ ਦਿੱਤੀਆਂ ਜਾਂਦੀਆਂ। ਇਸੇ ਤਰੀਕੇ ਦੇ ਨਾਲ ਇਹ ਵੀ 1276 ਕਾਨੂੰਨ ਦੇ ਤਹਿਤ ਜਿਹੜੀਆਂ ਫੂਡ ਫੈਸਿਲਿਟੀਜ਼ ਆ ਉਹਨਾਂ ਨੂੰ ਸਿੰਗਲ ਯੂਜ਼ ਫੂਡਵੇਅਰ ਐਕਸੈਸਰੀ ਜਾਂ ਜਿਹੜੇ ਕੌਂਡੀਮੈਂਟਸ ਹੁੰਦੇ ਆ, ਚਾਹੇ ਕੈਚਅਪ ਆ, ਮਸਟਰਡ ਆ, ਇੱਦਾਂ ਦੇ ਜਿਹੜੇ ਪੈਕੇਟ ਦਿੱਤੇ ਜਾਂਦੇ ਸੀਗੇ ਨਾਲ ਦੇ ਨਾਲ, ਉਹ ਮੰਗਣ ਤੇ ਹੀ ਜਿਹੜਾ ਉਹ ਦਿੱਤੇ ਜਾਊਗੇ। ਐਵੇਂ ਜਿਹੜਾ ਆ ਉਹ ਨਾ ਦਿੱਤਾ ਜਾਵੇ। ਕਹਿੰਦੇ ਆ ਵੀ ਜਿੰਨਾ ਵੀ ਫੂਡ ਆਪਾਂ ਸਰਵ ਕਰਦੇ ਉਹਦੇ ਵਿੱਚੋਂ 30 ਤੋਂ 40% ਜਿਹੜੀਆਂ ਲੈਂਡਫਿਲਸ ਦੇ ਵਿੱਚ ਜਾਂਦਾ ਆ, ਉਹ ਵੇਸਟੇਜ ਜਿਹੜੀ ਉਹ ਹੁੰਦੀ ਆ। ਸੋ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਕਾਬੂ ਪਾਉਣ ਦੇ ਲਈ ਕੁਛ ਅਜਿਹੇ ਕਾਨੂੰਨ ਲਿਆਂਦੇ ਗਏ ਨੇ। ਜੀ ਬਿਲਕੁਲ। ਉਸ ਜਿਹੜਾ SB 1383 ਆ, ਕੰਪੋਜ਼ਿਟ ਤੇ ਆਰਗੈਨਿਕ ਰੀਸਾਈਕਲਿੰਗ ਲਾ, ਜਿਹਦੇ ਮੁਤਾਬਕ ਕਹਿੰਦੇ ਵੀ ਬਹੁਤ ਸਾਰਾ ਫੂਡ ਵੇਸਟ ਹੁੰਦਾ ਆ, ਸੋ ਉਹਨੂੰ ਡੰਪ ਨਾ ਕੀਤਾ ਜਾਵੇ। ਉਹ ਜਿਹੜੀਆਂ ਆਰਗੇਨਾਈਜੇਸ਼ਨ ਜਿਨ੍ਹਾਂ ਨੂੰ ਜ਼ਰੂਰਤ ਆ ਉਹਨਾਂ ਨੂੰ ਡੋਨੇਟ ਕਰ ਦਿੱਤਾ ਜਾਵੇ। ਇਸੇ ਤਰ੍ਹਾਂ ਇਹ ਬਿਜ਼ਨਸਿਸ 'ਤੇ ਲਾਗੂ ਹੋਊਗਾ। ਆਉਣ ਵਾਲੇ 1-2 ਸਾਲਾਂ ਦੇ ਵਿੱਚ ਘਰਾਂ ਦੇ ਉੱਤੇ ਵੀ ਪੂਰਾ ਇਹ ਲਾਗੂ ਹੋਊਗਾ ਵੀ ਜਿਹੜੀ ਤੁਹਾਡੀ ਵੇਸਟ ਆ ਫੂਡ ਦੀ, ਉਹਨੂੰ ਤੁਸੀਂ ਗਾਰਬੇਜ ਦੇ ਵਿੱਚ ਨਹੀਂ ਸਿੱਟ ਸਕਦੇ, ਕਿਉਂਕਿ ਇਹਦੇ ਨਾਲ ਪੋਲੂਟੈਂਟਸ ਪੈਦਾ ਹੁੰਦੇ, ਗੈਸਿਸ ਐਮਿਸ਼ਨਸ ਹੁੰਦੀਆਂ ਹੈਗੀਆਂ ਆ। ਸੋ ਕਿਚਨ ਦਾ ਸਕ੍ਰੈਪ ਇਹ ਬਿਲਕੁਲ ਸੈਪਰੇਟ ਕਰਨਾ ਪਊਗਾ ਬਾਕੀ ਦੇ ਟਰੈਸ਼ ਨਾਲੋਂ। ਲੋਕਲ ਜੂਰਿਸਡਿਕਸ਼ਨ ਜਿਹੜੀਆਂ ਉਹ ਰਿਸਪੋਂਸੀਬਲ ਹੋਊਗੀਆਂ, ਕਿਸ ਤਰ੍ਹਾਂ ਉਹਨਾਂ ਨੇ ਆਊਟਰੀਚ ਕਰਨਾ, ਐਜੂਕੇਟ ਕਰਨਾ ਹੈਗਾ ਆ। ਅਤੇ ਬਿਜ਼ਨਸਿਸ ਨੂੰ ਡੋਨੇਟ ਕਰਨਾ ਪਊਗਾ ਫੂਡ, ਜਿਹੜਾ ਉਹਨਾਂ ਨੇ ਜਿਹੜਾ ਵਧੀਆ ਫੂਡ ਆ ਡੰਪ ਕਰਨਾ ਸੀ, ਉਹ ਬਿਲਕੁਲ ਕਿਸੇ ਨੂੰ ਡੋਨੇਟ ਕਰ ਸਕਦੇ ਆ। ਜੀ, ਹਾਊਸਿੰਗ ਤੇ ਹੋਮਲੈਸਨੈਸ ਨੂੰ ਲੈ ਕੇ ਜਿਹੜੇ ਕੁਛ ਕਾਨੂੰਨਾਂ ਦੇ ਤਹਿਤ ਗਵਰਨਰ ਗੈਵਿਨ ਨਿਊਸਮ ਨੇ ਜਿਹੜੀ ਕੈਲੀਫੋਰਨੀਆ ਦੀ ਅਫੋਰਡੇਬਲ ਹਾਊਸਿੰਗ ਨੂੰ ਵਧਾਉਣ ਦੇ ਲਈ, ਡਬਲ ਕਰਨ ਦੇ ਲਈ ਇਹ ਐਲਾਨ ਕਰ ਦਿੱਤਾ ਸੀ ਵੀ ਕੈਲੀਫੋਰਨੀਆ ਸਟੇਟ ਦੇ ਵੱਲੋਂ ਸਾਰੀਆਂ ਬੰਦਿਸ਼ਾਂ ਜਿਹੜੀਆਂ ਆ ਉਹ ਹਟਾ ਦਿੱਤੀਆਂ ਗਈਆਂ ਆ। ਜੇ ਤੁਸੀਂ ਡੁਪਲੈਕਸਿਸ ਜਿਹੜੇ ਉਹ ਬਣਾਉਣਾ ਚਾਹੁੰਦੇ ਆ, ਐਡੀਸ਼ਨਲ ਡਵੈਲਿੰਗ ਯੂਨਿਟਸ ਆਪਣੇ ਘਰ ਦੇ ਮਗਰ ਰੱਖਣਾ ਚਾਹੁੰਦੇ ਆ ਜਾਂ ਉਹ ਰੱਖਣੇ ਚਾਹੀਦੇ, ਹੁਣ ਕੱਲੀ ਜਿਹੜੀ ਸਿਟੀ ਆ ਉਸ ਦੇ ਉੱਤੇ ਡਿਪੈਂਡ ਕਰੂਗਾ ਵੀ ਜੇ ਉਹ ਉੱਥੇ ਉਹ ਅਲਾਓ ਕਰਦੇ ਨੇ। ਕਈ ਲੋਕ ਇਸ ਚੀਜ਼ ਦੇ ਖਿਲਾਫ ਹੈਗੇ ਆ, ਪਰ ਬਹੁਤ ਸਾਰੇ ਇੱਦਾਂ ਕਰਨ ਦੇ ਨਾਲ ਬਹੁਤ ਸਾਰੇ ਲੋਕਾਂ ਦਾ ਜਿਹੜਾ ਸੁਪਨਾ ਹੈ ਘਰ ਕਹਿ ਲਓ ਵੀ ਖਰੀਦਣ ਵਾਲਾ, ਉਹ ਵੀ ਪੂਰਾ ਜਿਹੜਾ ਹੋ ਸਕਦਾ। ਤੇ ਜਿਨ੍ਹਾਂ ਨੇ ਆਲਰੇਡੀ ਘਰਾਂ 'ਚ ਰਹਿੰਦੇ ਆ ਉਹਨਾਂ ਦੇ ਲਈ ਇੱਕ ਇਨਵੈਸਟਮੈਂਟ ਓਪਰਚੁਨਿਟੀ ਜਿਹੜੀ ਆ ਉਹ ਬਣ ਜਾਂਦੀ ਹੈਗੀ ਆ। ਸੋ ਕਹਿੰਦੇ ਵੀ ਇਸ ਦੇ ਨਾਲ ਸ਼ਾਇਦ ਜਿਹੜਾ ਹਾਊਸਿੰਗ ਦੀ ਕ੍ਰਾਈਸਿਸ ਇਸ ਟਾਈਮ ਜਿਸ ਦੇ ਵਿੱਚੋਂ ਕੈਲੀਫੋਰਨੀਆ ਲੰਘ ਰਿਹਾ ਆ,
ਉਸ ਦੇ ਉੱਤੇ ਅਸਰ ਪੈ ਸਕੇ। AV3 ਦੇ ਮੁਤਾਬਕ ਸਟਰੀਟ ਰੇਸਿੰਗ ਤੇ ਸਾਈਡ ਸ਼ੋਜ਼ ਨੂੰ ਕਾਫੀ ਵੱਡੀ ਪਲੰਟੀ ਹੋਊਗੀ। ਤੁਸੀਂ ਖਬਰਾਂ ਦੇਖੀਆਂ ਹੋਗੀਆਂ ਕਿਸ ਤਰ੍ਹਾਂ ਓਕਲੈਂਡ ਦੇ ਵਿੱਚ, ਸੈਨ ਹੋਜ਼ੇ, ਹੋਰ ਸ਼ਹਿਰਾਂ 'ਚ ਵੀ ਸੌਆਂ ਦੀ ਗਿਣਤੀ 'ਚ ਲੋਕ ਇਕੱਠੇ ਹੋ ਜਾਂਦੇ, ਸਪੈਸ਼ਲੀ ਜਿਹੜੇ ਯੰਗ ਆ, ਤੇ ਉੱਥੇ ਕਾਰਾਂ ਦੀ ਸਾਈਡ ਸ਼ੋਅ ਕਰਦੇ ਹੈਗੇ ਆ। ਕਿਸੇ ਚੌਂਕ ਤੇ ਖੜ ਕੇ ਉਹ ਕਾਰਾਂ ਨੂੰ ਸਪੀਡ ਦੇ ਨਾਲ ਘੁਮਾਉਂਦੇ ਆ, ਜਿਹਦੇ ਨਾਲ ਕਿਸੇ ਦੇ ਸੱਟ ਵੀ ਲੱਗ ਸਕਦੀ, ਕਈ ਵਾਰੀ ਮੌਤਾਂ ਵੀ ਹੋਈਆਂ। ਸੋ ਇਸ ਨਵਾਂ ਜਿਹੜਾ ਲਾਅ ਪਾਸ ਕੀਤਾ ਗਿਆ, ਉਹਦੇ ਮੁਤਾਬਕ ਕੈਲੀਫੋਰਨੀਆ ਵਹੀਕਲ ਕੋਡ ਦੇ ਅੰਡਰ ਸਾਈਡ ਸ਼ੋਅ ਨੂੰ ਇਹ ਗਿਣਿਆ ਗਿਆ ਜਿਹਦੇ 'ਚ 2 ਜਾਂ ਇਸ ਤੋਂ ਵੱਧ ਲੋਕ ਬਲੌਕ ਕਰਦੇ ਆ, ਇੰਪੀਡ ਟ੍ਰੈਫਿਕ ਕਰਦੇ ਆ ਹਾਈਵੇ, ਤਾਂ ਕਿ ਉਹ ਆਪਣੇ ਵਹੀਕਲ ਨੂੰ ਸਟੰਟ ਪਰਫੋਰਮ ਕਰ ਸਕਣ। ਉਹਨਾਂ ਨੂੰ ਰੈਕਲੈਸ ਡਰਾਈਵਿੰਗ ਕੰਸੀਡਰ ਕੀਤਾ ਜਾਊਗਾ, ਤੇ ਪੈਨਲਟੀਜ਼ ਜਿਹੜੀਆਂ ਕੋਰਟ ਆ ਉਹ ਉਹਨਾਂ ਦੇ ਡਰਾਈਵਿੰਗ ਲਾਇਸੈਂਸ 90 ਦਿਨ ਤੋਂ ਲੈ ਕੇ 6 ਮਹੀਨੇ ਤੱਕ ਸਸਪੈਂਡ ਕਰ ਸਕਦੇ ਆ। ਸੋ ਇਹ ਲਾਅ ਇਫੈਕਟਿਵ ਜੁਲਾਈ 1, 2025 ਤੋਂ ਹੋਊਗਾ। ਜੀ, ਇੱਕ ਹੋਰ ਕਾਨੂੰਨ ਜਿਹੜੀਆਂ ਸਪੀਡ ਨੂੰ ਲੈ ਕੇ, ਸਪੀਡ ਲਿਮਿਟਸ ਨੂੰ ਲੈ ਕੇ ਜਿਹੜਾ ਉਹ ਹੈਗਾ ਆ, 1 ਜਨਵਰੀ ਤੋਂ ਇਹ ਇਫੈਕਟ ਦੇ ਵਿੱਚ ਆਇਆ, ਜਿਸ ਦੇ ਨਾਲ ਕੈਲੀਫੋਰਨੀਆ ਦੇ ਜਿਹੜੇ ਸ਼ਹਿਰ ਆ ਜਾਂ ਲੋਕਲ ਕੰਟਰੋਲ ਆ ਸਪੀਡ ਲਿਮਿਟਸ ਦੇ ਉੱਤੇ ਉਹ ਵਧੇਗਾ। ਪੁਰਾਣੇ ਕਾਨੂੰਨ ਦੇ ਮੁਤਾਬਕ ਜਿਹੜੀਆਂ ਸਪੀਡ ਲਿਮਿਟਸ ਆ ਹਰ ਕੁਛ ਸਾਲ ਬਾਅਦ ਜਿਹੜੀਆਂ ਉਹ ਵੱਧ ਜਾਂਦੀਆਂ ਸੀਗੀਆਂ, ਜਿਹੜੀਆਂ ਲੋਕਲ ਹੁੰਦੀਆਂ ਸੀਗੀਆਂ, ਤੇ ਕਹਿੰਦੇ ਵੀ ਹੁਣ ਸਿਟੀਜ਼ ਆਪਣੇ ਪੱਧਰ ਦੇ ਉੱਤੇ ਇਹਨਾਂ ਸਪੀਡ ਲਿਮਿਟਸ ਨੂੰ ਘਟਾ ਸਕਦੇ ਆ, ਪਰ 2022 ਤੋਂ। ਪਰ ਫੈਸਲੇ ਲੈਣ ਦੇ ਲਈ ਆਹ ਵਾਲੀ 1 ਜਨਵਰੀ ਤੋਂ ਉਹਨਾਂ ਨੂੰ ਅਧਿਕਾਰ ਜਿਹੜੇ ਉਹ ਮਿਲ ਗਏ ਆ। 30 ਜੂਨ 2024 ਤੋਂ ਬਾਅਦ ਦੇ ਵਿੱਚ ਹੀ ਐਨਫੋਰਸ ਜਿਹੜੇ ਉਹ ਕੀਤੇ ਜਾ ਸਕਦੇ ਆ, ਤੇ ਸੋ ਇਹ ਹੁਣ ਸਿਟੀਜ਼ ਦੇ ਕੋਲ ਕੰਟਰੋਲ ਜਿਹੜਾ ਉਹ ਰਹੇਗਾ। ਉਧਰ ਕਹਿੰਦੇ ਵੀ ਨਿਆਣਿਆਂ ਨੂੰ ਹੁਣ ਸਵੇਰੇ ਸੁੱਖ ਤੇ ਸ਼ਾਇਦ ਜਲਦੀ ਨਾ ਉੱਠਣਾ ਪਿਆ ਕਰੇ। ਮਿਡਲ ਤੇ ਹਾਈ ਸਕੂਲਸ ਆ, ਉਹਨਾਂ ਨੂੰ ਹੁਣ ਕਲਾਸਾਂ ਸਟਾਰਟ ਕਰਨ ਦੇ ਲਈ ਕਹਿੰਦੇ ਜਲਦੀ ਤੋਂ ਜਲਦੀ 8 ਜਾਂ 8:30 ਵਜੇ ਜਿਹੜਾ ਆ ਉਹ ਹੋਊਗਾ। ਮਿਡਲ ਸਕੂਲ 8 ਵਜੇ ਤੇ ਹਾਈ ਸਕੂਲ ਜਿਹੜਾ ਉਹ 8:30 ਵਜੇ ਜਿਹੜਾ ਉਹ ਕੀਤਾ ਜਾ ਰਿਹਾ ਆ, ਵੀ ਉਦੋਂ ਹੀ ਜਿਹੜੇ ਸਕੂਲ ਆ ਉਹ ਸ਼ੁਰੂ ਹੋਣ। ਬਹੁਤ ਸਾਰੇ ਇਸ ਕਾਨੂੰਨ ਦੇ ਹੱਕ ਵਾਲੇ ਸਪੋਰਟਰਸ ਕਹਿੰਦੇ ਸੀਗੇ ਵੀ ਜਿਹੜੇ ਪ੍ਰੀ ਟੀਨਸ ਤੇ ਟੀਨੇਜਰਸ ਆ, ਉਹਨਾਂ ਨੂੰ ਜਿਹੜੀ ਐਕਸਟਰਾ ਸਲੀਪ ਉਹਨਾਂ ਦੇ ਹੈਲਥ ਦੇ ਲਈ, ਮੈਂਟਲ ਡਿਵੈਲਪਮੈਂਟ ਦੇ ਲਈ ਜਿਹੜਾ ਉਹ ਜ਼ਰੂਰੀ ਆ। ਇਹ ਜਿਹੜਾ ਲਾਅ ਆ 1 ਜੁਲਾਈ 2022 ਤੋਂ ਜਿਹੜਾ ਉਹ ਲਾਗੂ ਹੋਊਗਾ, ਪਰ ਬਹੁਤੇ ਸਟੂਡੈਂਟਸ ਦੇ ਲਈ 2022 2023 ਜਿਹੜੇ ਸਕੂਲ ਈਅਰ ਤੋਂ ਜਿਹੜਾ ਆ ਉਹ ਹੋਊਗਾ। ਇਹ ਲਾਅ ਦੇ ਵਿੱਚ ਜਿਹੜੇ ਰੂਰਲ ਸਕੂਲ ਡਿਸਟ੍ਰਿਕਟਸ ਹੈਗੇ ਆ, ਪੇਂਡੂ ਜਿਹੜੇ ਇਲਾਕੇ ਕਹਿ ਸਕਦੇ ਆ, ਉਹ ਇਸ ਤੋਂ ਐਗਜ਼ੈਂਪਟ ਨੇ। ਜੀ, ਜੇ ਸਕੂਲਾਂ ਦੀ ਗੱਲ ਕਰਦੇ ਜਾਈਏ, SB 224 ਮੈਂਟਲ ਹੈਲਥ ਇਨ ਸਕੂਲ, ਇਹਦੇ ਮੁਤਾਬਕ ਮਿਡਲ ਤੇ ਹਾਈ ਸਕੂਲ ਦੇ ਬੱਚੇ ਜਿਹੜੇ ਆਲਰੇਡੀ ਹੈਲਥ ਐਜੂਕੇਸ਼ਨ ਕੋਰਸਿਸ ਲੈ ਰਹੇ ਆ, ਉਹਨਾਂ ਦੇ ਕਰਿਕੂਲਮ ਦੇ ਵਿੱਚ ਕੁਛ ਹਿੱਸਾ ਮੈਂਟਲ ਹੈਲਥ ਨੂੰ ਡੈਡੀਕੇਟ ਕੀਤਾ ਜਾਊਗਾ। ਇਹਦਾ ਮੇਨ ਮਕਸਦ ਇਹੀ ਆ ਵੀ ਬੱਚਿਆਂ ਨੂੰ ਮੈਂਟਲ ਵੈਲਨੈਸ, ਉਹਨਾਂ ਦੀ ਜਿਹੜੀ ਯੰਗ ਪੀਪਲ ਆ ਉਹਨਾਂ ਦੇ ਵਿੱਚ ਵਧੀਆ ਹੋਵੇ, ਤੇ ਜੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਜ਼ਰੂਰਤ ਆ, ਉਹਨਾਂ ਨੂੰ ਪਤਾ ਹੋਵੇ ਵੀ ਅਸੀਂ ਹੈਲਪ ਲੈਣੀ ਹੈਗੀ ਆ। ਆਪਾਂ ਦੇਖਿਆ ਕਰੋਨਾ ਵਾਇਰਸ ਦੇ ਦੌਰਾਨ ਮੈਂਟਲ ਹੈਲਥ ਬੱਚਿਆਂ ਦੇ ਵਿੱਚ ਨੰਬਰ 1 ਰੋਗ ਬਣਿਆ ਹੋਇਆ ਸੀ। ਜੀ। ਕ੍ਰਿਮੀਨਲ ਪੈਨਲਟੀਜ਼ ਦੇ ਵਿੱਚ ਥੋੜ੍ਹੀ ਜਿਹੀ ਢਿੱਲ ਜਿਹੜੀ ਉਹ ਦਿੱਤੀ ਜਾ ਰਹੀ ਆ। ਜਿਹੜੀ ਮਾਸ ਇਨਕਾਰਸੀਨੇਸ਼ਨ, ਯਾਨੀ ਕਿ ਬਹੁਤ ਜ਼ਿਆਦਾ ਵੱਡੇ ਪੱਧਰ ਦੇ ਉੱਤੇ ਲੋਕਾਂ ਨੂੰ ਕਹਿੰਦੇ ਆ ਵੀ ਜਿਹੜਾ ਅੰਦਰ ਕੀਤਾ ਹੋਇਆ ਹੈ, ਉਸ ਨੂੰ ਰਿਡਿਊਸ ਕਰਨ ਦੇ ਐਫਰਟ ਦੇ ਵਿੱਚ ਕਹਿੰਦੇ ਆ ਇਹ ਕਦਮ ਚੱਕੇ ਜਿਹੜੇ ਉਹ ਜਾ ਰਹੇ ਆ, ਜਿਹੜੇ ਇਸ ਦੇ ਹੱਕ ਦੇ ਵਿੱਚ ਜਿਹੜੇ ਉਹ ਕਹਿੰਦੇ ਸੀਗੇ। ਇਸ ਦੇ ਵਿੱਚ ਕਹਿੰਦੇ ਵੀ ਮੈਂਡੇਟਰੀ ਮਿਨੀਮਮ ਪ੍ਰਿਜ਼ਨ ਜੇਲ੍ਹ ਸੈਂਟੈਂਸ ਆ, ਉਸ ਨੂੰ ਕਹਿੰਦੇ ਵੀ ਉਹ ਹਟਾਇਆ ਜਾ ਸਕਦਾ ਆ, ਖਾਸ ਕਰਕੇ ਉਹਨਾਂ ਜੁਰਮਾਂ ਦੇ ਲਈ ਨਾਨ ਵਾਇਲੈਂਟ ਡਰੱਗ ਅਫੈਂਸਿਸ ਜਿਹੜੇ ਉਹ ਉਸ ਦੇ ਵਿੱਚ ਮਿਨੀਮਮ ਪ੍ਰਿਜ਼ਨ ਦੇ ਸੈਂਟੈਂਸ ਜਿਹੜੇ ਉਹ ਹਟਾਏ ਜਾਣਗੇ, ਜਿਸ ਦੇ ਨਾਲ ਜੱਜਾਂ ਦੇ ਕੋਲ ਇਹ ਹੁਣ ਅਖਤਿਆਰ ਹੋਊਗਾ ਵੀ ਉਹ ਕਿੰਨੀ ਪ੍ਰੋਬੇਸ਼ਨ ਜਾਂ ਉਸ ਦੇ ਇਲਾਵਾ ਹੋਰ ਕਿਹੜੇ ਕੋਈ ਸੈਂਟੈਂਸਿਸ ਉਹਨਾਂ ਨੂੰ ਦਿੱਤੇ ਜਾ ਸਕਦੇ ਨੇ। ਸੋ ਇਸ ਦੇ ਵਿੱਚ ਥੋੜ੍ਹੀ ਜਿਹੀ ਇਹਨਾਂ ਨੇ ਕਟੌਤੀ ਕਰਨ ਦੀ ਗੱਲ ਆਖੀ ਆ। ਜੀ, AV 286 ਦੇ ਮੁਤਾਬਕ ਫੂਡ ਡਿਲੀਵਰੀ ਟਿਪਸ, ਕਹਿੰਦੇ ਵੀ ਟਰਾਂਸਪੇਰੈਂਸੀ ਰਹੂਗੀ ਇਸ ਨਵੇਂ ਲਾਜ਼ ਦੇ ਮੁਤਾਬਕ। ਪਹਿਲਾਂ ਕੀ ਹੁੰਦਾ ਵੀ ਜਿਹੜੀ ਐਪ ਦੇ ਰਾਹੀਂ ਤੁਸੀਂ ਫੂਡ ਆਰਡਰ ਕਰਦੇ ਆ, ਜੇ ਤੁਸੀਂ ਡਰਾਈਵਰ ਨੂੰ ਟਿਪ ਵੀ ਦਿੰਦੇ ਆ, ਤੇ ਉਹ ਐਪ ਦੇ ਕੋਲ ਚਲੇ ਜਾਂਦਾ ਹੈਗਾ, ਉਹਦੀ ਮਰਜ਼ੀ ਆ ਉਸਨੇ ਡਿਲੀਵਰੀ ਡਰਾਈਵਰ ਨੂੰ ਪੈਸੇ ਦੇਣੇ ਆ ਜਾਂ ਨਹੀਂ ਦੇਣੇ ਹੈਗੇ। ਹੁਣ ਉਹ ਐਪਸ ਜਿਸ ਤਰ੍ਹਾਂ ਊਬਰ ਈਟਸ ਵਗੈਰਾ ਹੋਰ, ਉਹ ਚਾਰਜ ਉਹ ਆਪਣੇ ਕੋਲ ਪੈਸੇ ਨਹੀਂ ਰੱਖ ਸਕਣਗੀਆਂ। ਜਿਹੜਾ ਬੰਦਾ ਡਿਲੀਵਰ ਕਰਨ ਜਾਊਗਾ
ਉਹ ਉਸ ਨੂੰ ਹੀ ਪੈਸੇ ਮਿਲਣਗੇ। ਇਸੇ ਤਰ੍ਹਾਂ ਜੇ ਤੁਸੀਂ ਰੈਸਟੋਰੈਂਟ ਤੋਂ ਫੂਡ ਪਿਕ ਕਰਨ ਜਾਓਗੇ, ਤਾਂ ਵੀ ਉਹ ਐਪ ਦੇ ਕੋਲ ਜਾਂ ਰੈਸਟੋਰੈਂਟ ਦੇ ਕੋਲ ਪੈਸੇ ਨਹੀਂ ਜਾਊਗੇ, ਜਿਹੜੇ ਲੋਕ ਉੱਥੇ ਕੰਮ ਕਰ ਰਹੇ ਆ, ਉਹ ਆਪਸ ਦੇ ਵਿੱਚ ਡਿਵਾਈਡ ਕਰੂਗੇ। ਜੀ, ਗੋਸਟ ਗਨਸ ਨੂੰ ਸੀਜ਼ ਕਰਨ ਦੇ ਲਈ ਨਵਾਂ ਕਾਨੂੰਨ ਜਿਹੜਾ ਉਹ ਆ ਰਿਹਾ ਆ, ਜਿਹੜਾ ਕਿ 1 ਜੁਲਾਈ 2022 ਤੋਂ ਲਾਗੂ ਜਿਹੜਾ ਉਹ ਹੋਣਾ ਆ। ਇਹ ਰੀਸੈਂਟਲੀ ਹੀ ਪਾਸ ਹੋਇਆ ਸੀ। ਇਸ ਦੇ ਤਹਿਤ ਗੋਸਟ ਗਨ ਪਹਿਲਾਂ ਦੱਸ ਦਈਏ ਵੀ ਉਸ ਨੂੰ ਆਖਿਆ ਜਾਂਦਾ ਹੈ ਵੀ ਜਿਹੜੀ ਗਨ ਆ, ਉਹ ਕੁਝ ਹਿੱਸਿਆਂ ਦੇ ਵਿੱਚ ਖਰੀਦੀ ਜਾਂਦੀ ਹੈ ਤੇ ਬਾਅਦ ਦੇ ਵਿੱਚ ਘਰੇ ਅਸੈਂਬਲ ਕੀਤੀ ਜਾਂਦੀ ਹੈ। ਬਹੁਤ ਸਾਰੀਆਂ ਇੱਦਾਂ ਦੀਆਂ ਵੈਬਸਾਈਟਸ ਤੋਂ ਇੱਦਾਂ ਹੁੰਦਾ ਹੈ, ਜਿਸ ਦੇ ਨਾਲ ਕਹਿੰਦੇ ਵੀ ਉਸ ਨੂੰ ਟਰੈਕ ਕਰਨਾ ਇੱਕ ਹਿਸਾਬ ਦੇ ਨਾਲ ਨਾਮੁਮਕਿਨ ਜਿਹਾ ਬਣਦਾ ਆ। ਇਸ ਦੇ ਤਹਿਤ ਜਿਹੜੇ ਕਹਿੰਦੇ ਵੀ ਉਸ ਦੇ ਪਰਿਵਾਰਕ ਮੈਂਬਰਸ, ਟੀਚਰਸ, ਕੋ-ਵਰਕਰਸ ਤੇ ਇੰਪਲੋਇਰਸ, ਜੇ ਕਿਸੇ ਨੂੰ ਇਹ ਅਜਿਹੀ ਗੋਸਟ ਗਨਸ ਦੇ ਬਾਰੇ ਪਤਾ ਆ, ਉਹ ਇੱਕ ਜੱਜ ਨੂੰ ਕਹਿ ਸਕਦੇ ਆ ਸੀਜ਼ ਜਿਹੜਾ ਉਹ ਕਰਨ ਦੇ ਲਈ ਗਨ ਉਸ ਬੰਦੇ ਦੇ ਕੋਲੋਂ ਜਾਂ ਉਸ ਜਿਹੜੀ ਔਰਤ ਦੇ ਕੋਲੋਂ। ਕਹਿੰਦੇ ਵੀ ਜੇ ਉਹ ਆਪਣੇ ਆਪ ਨੂੰ ਜਾਂ ਕਿਸੇ ਹੋਰ ਦੇ ਲਈ ਖਤਰਾ ਜਿਹੜਾ ਉਹ ਹੋਵੇ। ਸੋ ਇਹ ਹੁਣ 1 ਜੁਲਾਈ 2022 ਤੋਂ ਇਹ ਕਾਨੂੰਨ ਲਾਗੂ ਹੋਵੇਗਾ। ਜੀ। ਗਵਰਨਰ ਗੈਬਨ ਨਿਊਸਮ ਨੇ ਕਈ ਰੂਲ ਲਾਜ਼ ਉਹ ਸਾਈਨ ਕੀਤੇ ਆ, ਖਾਸ ਕਰਕੇ ਪੁਲਿਸ ਰਿਫਾਰਮਸ ਨੂੰ ਲੈ ਕੇ। ਕਹਿੰਦੇ ਪਈ ਹੁਣ ਨਵੇਂ ਲਾਜ਼ ਦੇ ਮੁਤਾਬਕ ਪੁਲਿਸ ਵਾਲੇ ਰਬਰ ਬੁਲਟਸ ਨਹੀਂ ਯੂਜ਼ ਕਰ ਸਕਦੇ, ਜਦੋਂ ਤੱਕ ਉਹਨਾਂ ਨੇ ਸਾਰੇ ਮੈਥਡ ਕਰਾਊਡ ਕੰਟਰੋਲ ਨੂੰ ਕੰਟਰੋਲ ਕਰਨ ਲਈ ਵਰਤ ਨਹੀਂ ਲਏ। ਸੋ ਇਸੇ ਤਰ੍ਹਾਂ ਇੱਕ SB2 ਬਿੱਲ ਦੇ ਮੁਤਾਬਕ ਜੇ ਇੱਕ ਪੁਲਿਸ ਆਫਿਸਰ ਨੇ ਕੋਈ ਸੀਰੀਅਸ ਮਿਸਕੰਡਕਟ ਕੀਤਾ ਆ, ਉਹਦੇ ਮੁਤਾਬਕ ਕਹਿੰਦੇ ਵੀ ਉਸ ਨੂੰ ਉਸ ਹੋਰ ਡਿਪਾਰਟਮੈਂਟ ਦੇ ਵਿੱਚ ਟਰਾਂਸਫਰ ਨਹੀਂ ਕੀਤਾ ਜਾ ਸਕਦਾ। ਜੀ, ਹਰਜੋਤ ਸਿੰਘ ਜੀ, ਇਕੱਲੇ ਜਿਹੜੇ ਇਹਨਾਂ ਨੇ ਪਾਸ ਹੀ ਨਹੀਂ ਕੀਤੇ, ਕਈ ਇਹਨਾਂ ਨੇ ਵੀਟੋ ਵੀ ਕੀਤੇ ਆ। ਉਸ ਦੇ ਵਿੱਚ ਵੀ ਜੇ ਆਪਾਂ ਕੁਛ ਦੱਸਦੇ ਜਾਈਏ, ਜਿਹੜੇ ਕਾਨੂੰਨਾਂ ਨੂੰ ਵੀਟੋ ਕੀਤਾ ਉਹਦੇ ਵਿੱਚ ਇਹ ਸੀਗਾ ਵੀ ਇੱਕ ਮੰਗ ਸੀ ਵੀ ਜਿਹੜੇ ਬਾਈਸਾਈਕਲ ਤੇ ਜਾਂਦੇ ਉਹ ਸਟਾਪ ਸਾਈਨ ਤੋਂ ਰੋਲ ਕਰ ਜਾਣ ਬਗੈਰ ਰੁਕੇ। ਸੋ ਉਹਨਾਂ ਨੇ ਵੀਟੋ ਕਰ ਦਿੱਤਾ ਵੀ ਨਹੀਂ, ਇੱਦਾਂ ਨਹੀਂ ਹੋਣਾ ਚਾਹੀਦਾ। ਬਾਈਸਾਈਕਲਿਸਟ ਨੂੰ ਜਿਹੜਾ ਸਟਾਪ ਸਾਈਨ ਦੇ ਉੱਤੇ ਰੁਕਣਾ ਹੀ ਜਿਹੜਾ ਉਹ ਪਊਗਾ। ਕੈਨੇਬਿਸ ਜਿਹੜੇ ਭੰਗ ਦੇ ਪ੍ਰੋਡਕਟਸ ਦੀ ਐਡਵਰਟਾਈਜ਼ਮੈਂਟ ਬਿਲ ਬੋਰਡਸ ਦੇ ਜ਼ਰੀਏ ਮੋਸਟ ਫਰੀਵੇਜ਼ ਦੇ ਉੱਤੇ ਉਸ ਨੂੰ ਜਿਹੜੀ ਆ ਉਹ ਐਡਵਰਟਾਈਜ਼ ਕਰਨ ਤੋਂ ਇਹਨਾਂ ਨੇ ਵੀਟੋ ਕਰ ਦਿੱਤਾ, ਰੋਕ ਦਿੱਤਾ। ਕਹਿੰਦੇ ਵੀ ਜਿਹੜੇ ਡਰੱਗ ਅਡਿਕਟ ਹੈਗੇ ਨੇ, ਉਹਨਾਂ ਲੋਕਾਂ ਨੂੰ ਪੇਮੈਂਟ ਕੀਤੀ ਜਾਵੇ ਵੀ ਸੋਬਰ ਰਹਿਣ ਦੇ ਲਈ, ਉਸ ਦੇ ਉੱਤੇ ਵੀ ਇਹਨਾਂ ਨੇ ਜਿਹੜਾ ਵੀਟੋ ਕਰ ਦਿੱਤਾ। ਕਹਿੰਦੇ ਵੀ ਇੱਦਾਂ ਆਪਾਂ ਜਿਹੜਾ ਉਹ ਨਹੀਂ ਕਰਨਾ। ਡਰੱਗ ਅਡਿਕਸ਼ਨ ਨੂੰ ਫਾਈਟ ਕਰਨ ਦੇ ਲਈ ਇਹ ਕੋਈ ਚੰਗਾ ਕਹਿੰਦੇ ਕੰਮ ਨਹੀਂ ਹੈਗਾ। ਨਾਨ ਹੌਸਪੀਟਲ ਫੈਸਿਲਿਟੀਜ਼ ਜਿਹੜੀਆਂ ਉਹ ਬਣਾਈਆਂ ਜਾਣ ਉਹਨਾਂ ਲੋਕਾਂ ਦੇ ਲਈ ਜਿਹੜੇ ਮੈਡੀਕਲ ਦੇ ਅੰਡਰ ਇੰਸ਼ੋਰਡ ਹੈਗੇ ਨੇ, ਜਿਹੜੇ ਮੈਂਟਲ ਹੈਲਥ ਕ੍ਰਾਈਸਿਸ ਤੋਂ ਪੀੜਤ ਨੇ, ਉਹ ਜਿਹੜੀਆਂ ਨਾਨ ਹੌਸਪੀਟਲ ਫੈਸਿਲਿਟੀਜ਼ ਬਣਾਉਣ ਤੋਂ ਵੀ ਬਿੱਲ ਨੂੰ ਜਿਹੜਾ ਇਹਨਾਂ ਨੇ ਇਨਕਾਰ ਕਰ ਦਿੱਤਾ ਹੈਗਾ ਆ। ਸੋ ਕੁਛ ਕੁ ਚੀਜ਼ਾਂ ਇਹਨਾਂ ਨੇ ਰੋਕੀਆਂ ਵੀ। ਜੀ। ਸੋ ਇਸੇ ਤਰ੍ਹਾਂ ਜਿਹੜੀਆਂ ਕੰਪਨੀਆਂ ਆ, ਉਹਨਾਂ ਦੇ ਬੋਰਡ ਆਫ ਡਾਇਰੈਕਟਰਸ ਦੇ ਵਿੱਚ ਬੀਬੀਆਂ ਨੂੰ ਜ਼ਿਆਦਾ ਪੋਜੀਸ਼ਨਾਂ ਦੇਣ ਦੀ ਸ਼ੁਰੂਆਤ ਹੈਗੀ ਆ। ਇਹ ਲਾ 2018 'ਚ ਪਾਸ ਹੋਇਆ ਸੀ, ਪਰ ਜਨਵਰੀ 1, 2022 ਤੋਂ ਲਾਗੂ ਹੋਊਗਾ। ਜੇ ਕਿਸੇ ਕੰਪਨੀ ਦੇ 5 ਬੋਰਡ ਆਫ ਡਾਇਰੈਕਟਰਸ ਆ, ਉਹਨਾਂ ਨੂੰ ਘੱਟੋ ਘੱਟ 2 ਲੇਡੀਜ਼ ਨੂੰ ਇਨਕਲੂਡ ਕਰਨਾ ਪਊਗਾ ਉਹਨਾਂ ਪੋਜੀਸ਼ਨਾਂ ਦੇ ਵਿੱਚ, ਤੇ ਜੇ 5 ਤੋਂ ਜ਼ਿਆਦਾ ਆ, ਸੋ ਉਹਨਾਂ ਨੂੰ 3 ਮਿਨੀਮਮ ਲੇਡੀਜ਼ ਨੂੰ ਬੋਰਡ ਆਫ ਡਾਇਰੈਕਟਰ ਚੁਣਨਾ ਪਊਗਾ। ਜੀ, ਤੇ ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਆ ਜਾਣ ਤੋਂ ਪਹਿਲਾਂ ਹੁਣ ਜੇ ਤੁਹਾਨੂੰ ਸਟਾਕ ਮਾਰਕੀਟ ਦਾ ਵੀ ਦੱਸ ਜਾਈਏ, ਇਹ ਦੱਸ ਜਾਈਏ, ਇਹ 717 ਦੇ ਵਿੱਚੋਂ ਆਪਾਂ ਕੁਛ ਕੀ ਜਿਹੜਾ ਉਹ ਤੁਹਾਨੂੰ ਦੱਸ ਸਕੇ ਆ। ਮੇਬੀ ਦਰਜਨ 2 ਦਰਜਨ ਤੁਹਾਨੂੰ ਜਿਹੜੇ ਉਹ ਆਪਾਂ ਦੱਸੇ ਹੋਣਗੇ। ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਪਾਂ ਦੱਸਦੇ ਰਵਾਂਗੇ ਵੀ ਜਿਹੜੇ ਵੀ ਇੰਪੋਰਟੈਂਟ ਕਾਨੂੰਨ ਜਿਨ੍ਹਾਂ ਦਾ ਆਪਣੇ ਉੱਤੇ ਜਿਹੜਾ ਉਹ ਅਸਰ ਹੋ ਸਕਦਾ ਆ, ਤਾਂ ਜੋ ਆਪਾਂ ਨੂੰ ਜਿਹੜਾ ਉਹ ਪਤਾ ਰਵੇ ਵੀ ਕੀ ਜਿਹੜੀਆਂ ਤਬਦੀਲੀਆਂ ਆ ਉਹ ਆ ਰਹੀਆਂ ਨੇ। ਤੇ ਜਾਣ ਤੋਂ ਪਹਿਲਾਂ ਜੇ ਸਟਾਕ ਮਾਰਕੀਟ ਤੇ ਨਜ਼ਰ ਮਾਰਦੇ ਜਾਈਏ, ਅੱਜ ਡਾਊ ਜੋਨਸ ਦੇ ਵਿੱਚ ਉਛਾਲ ਦੇਖਿਆ ਗਿਆ। 200 ਤੇ 47 ਪੁਆਇੰਟ ਉਛਲ ਕੇ 36,585 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 30 ਪੁਆਇੰਟ ਵਧੇ 4796 ਦੇ ਉੱਤੇ। ਨੈਸਡੈਕ ਦੇ ਵਿੱਚ 187 ਪੁਆਇੰਟ ਵੱਧ ਕੇ 15,833 ਤੇ ਬੰਦ ਹੋਇਆ। ਸੋਨੇ ਦਾ ਭਾਅ $1,805 ਪ੍ਰਤੀ ਆਉਂਸ ਰਿਹਾ। 10 ਈਅਰ ਯੀਲਡ 1.62% ਦੇ ਉੱਤੇ ਰਹੀ। ਬਿਟਕੋਇਨ ਦੀ ਕੀਮਤ 46,080 ਦੇ ਉੱਤੇ ਰਹੀ। ਇੱਕ $1 ਦੀ ਕੀਮਤ ਇੰਡੀਆ ਦੇ 74 ਰੁਪਏ ਤੇ 41 ਪੈਸੇ ਦੇ ਬਰਾਬਰ ਰਹੀ ਆ। ਇੱਕ $1 ਦੀ ਕੀਮਤ ਕੈਨੇਡਾ ਦੇ $1 ਤੇ 27 ਸੈਂਟ ਦੇ ਬਰਾਬਰ ਰਹੀ ਆ। ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮਿਲਦੇ ਆ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਹੁਣ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਆਗਿਆ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ ਯੂਐਸ। USA